ਜੱਟੀ ਚੱਲੀ ਮਰੱਬਿਆਂ ਦੀ ਸੈਰ ਨੂੰ। ਹਾਂ ਜ਼ਿੰਦਗੀ ਇੱਕ ਇੰਜੋਏ ਹੈ। ਆਪਣਾ ਪਰ ਰੱਖਦੀ ਏ ਪੈਰ ਨੂੰ। ਹਾਏ 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 ਕੀ ਆਵਾਜ਼ ਹੈ। ਇਹ ਕੋਠਾ ਜੀ ਸਾਡਾ, ਠੀਕ ਹੈ। ਇਹ ਸਾਡੀ ਜਿਹੜੀ ਨਾ ਮਰੱਬੇ ਦੇ ਵਿੱਚ ਢਾਈ ਬਣੀ ਹੋਈ ਹੈ। ਤੇ ਇੱਕ ਟਾਈਮ ਸੀਗਾ ਇੱਥੇ ਜਿਹੜਾ ਨਾ ਇੱਕ ਸਾਡਾ ਜੰਮੂ ਉਹ ਉੱਥੇ ਹੁੰਦਾ ਸੀ ਸਾਹਮਣੇ ਜੀ। ਸਾਡੀ ਹੋ ਗਈ ਹੁਣ ਪਿੰਡ ਜਾਣ ਦੀ ਤਿਆਰੀ, ਠੀਕ ਹੈ ਜੀ। ਬੇਬੇ ਨੇ ਜਿਹੜਾ ਨਾ ਐ ਚੁੰਨੀਆਂ ਲੈ ਲਈਆਂ ਨੇ। ਇੱਧਰ ਚੈੱਕ ਕਰੋ ਜੀ ਤੁਸੀਂ, ਹੈ ਪੁਰਾਣੀ ਚੁੰਨੀ ਇੱਕ ਰੱਖ ਲਈ, ਪੁਰਾਣਾ ਸੂਟ ਰੱਖ ਲਿਆ। ਬੇਬੇ ਕਹਿੰਦੀ ਹੈ ਜੀ ਕਿ ਮੈਂ ਮਨ ਨਰਮਾ ਚੁਗਣਾ ਤੇ ਮਨ ਦਾ ਮਨ ਨਰਮਾ ਹੋਣਾ ਮੇਰਾ। ਮੈਂ ਸਿਰਫ ਚੁਗਾਈ ਨਹੀਂ ਲੈਣੀ, ਮੈਂ ਪੂਰਾ ਦਾ ਪੂਰਾ ਨਰਮਾ ਵੇਚੀਏ, ਜੋ ਪੈਸੇ ਆਏ ਪੁਰਾਣਾ ਸੂਟ ਲਾ ਉੱਥੇ ਸੁੱਟ ਹੋਣਾ ਤੇ ਨਵਾਂ ਲੈ ਕੇ ਆਣਾ। ਤੇ ਨਾਲ ਬੇਬੇ ਨੇ ਬੰਨ ਲਈ ਰੋਟੀ। ਐ ਇੱਧਰ ਟਿਫਨ ਦੇ ਵਿੱਚ ਬੇਬੇ ਨੇ ਰੋਟੀ ਬੰਨ ਲਈ। ਕਹਿੰਦੀ ਦੁਪਹਿਰੇ ਲੱਗੀ ਭੁੱਖ ਤੇ ਉੱਥੇ ਹੀ ਨਰਮਾ ਚੁਗਦੇ ਹੈ ਝੱਟ ਸਾਹ ਲਵਾਂਗੇ। ਜੰਮੂਆਂ ਦੀ ਛਾਵੇਂ ਬਹਿ ਕੇ ਜਿਹੜਾ ਨਾ ਨਰਮਾ ਕੱਢ ਲਾਂਗੇ। ਤੇ ਫਿਰ ਅੱਜ ਪਾਣੀ ਦੀ ਬੋਤਲ ਵੀ ਫੜ ਲਓ ਨਾਲ ਜੇ ਤੁਹਾਨੂੰ ਪਿਆਸ ਲੱਗ ਗਈ। ਤੇ ਲੋ ਜੀ ਹੁਣ ਆਪਾਂ ਚੱਲੀਏ ਮਰੱਬਿਆਂ ਨੂੰ। ਜੁੱਤੀ ਮੇਰੀ ਬੇਬੇ ਨੇ ਬਦਲਾਤੀ। ਬੇਬੇ ਕਹਿੰਦੀ ਉਹ ਜੁੱਤੀ ਜਾਨੀ ਪੁੱਤਰ ਟੁੱਟ ਤੇ ਲੈ ਲੈਂਦੀ ਜੁੱਤੀ ਪਾ। ਤੇ ਹੁਣ ਬਾਹਰ ਨਿਕਲੇ ਸਖਤ ਧੁੱਪ ਹੋ ਗਈ ਹੈ, ਲੇਕਿਨ ਇਹ ਕਿ ਹਵਾ ਚੱਲ ਰਹੀ ਹੈ। 10 ਵੱਜ ਗਏ ਨੇ ਪੂਰੇ। ਤੇ ਹੁਣ ਜਾ ਕੇ ਵੇਖਦੇ ਹਾਂ ਬੇਬੇ ਦੂਸਰੀਆਂ ਬੁੜੀਆਂ ਨੂੰ ਕੰਪਲੀਟ ਕਰ ਪਾਉਂਦੀ ਹੈ ਕਿ ਨਹੀਂ। ਦੂਸਰੀਆਂ ਬੁੜੀਆਂ ਦੇ ਬੇਬੇ ਤੋਂ ਬਹੁਤ ਅੱਗੇ ਲੰਘ ਹੋਣਗੀਆਂ। ਉਹਨਾਂ ਦਾ ਤਾਂ ਇਸ ਟਾਈਮ ਕੋਈ 10-10 ਕਿਲੋ ਉਹਨਾਂ ਨੇ ਚੁਗ ਲਿਆ ਹੋਏਗਾ। ਤੇ ਲੇਕਿਨ ਬੇਬੇ ਤਾਂ ਹੁਣ ਜਿਹੜਾ ਨਾ ਹਜੇ ਵੀ ਘਰ ਦੇ ਨਖਰੇ ਨਹੀਂ ਮੁੱਕਦੇ। ਹੁਣ ਘਰੋਂ ਨਿਕਲਣ ਤੋਂ ਪਹਿਲੇ ਵੇਲਾ ਸਪਰੇਵਾਂ ਛਿੜਕਣ ਲੱਗ ਗਈ ਭਾਈ। ਲੋ ਵੀ ਟਾਈਮ ਹੋ ਗਿਆ ਹੁਣ ਪਿੰਡ ਜਾਣ ਦਾ। ਤੇ ਹੁਣ ਦੇਖ ਲਈਏ ਸੂਰਜ ਇਸ ਟਾਈਮ ਫੁੱਲ ਟਾਟਕੇ ਤੇ ਚੜਿਆ ਪਿਆ ਹੈ। ਤੇ ਮਾਈ ਝੂਰੇ ਜਿਹੜੀ ਉਹ ਪਹਿਲੇ ਜਾ ਕੇ ਤਿਆਰ ਹੋ ਖਲੋ ਗਈ। A few moments later. ਲੋ ਜੀ ਮਰੱਬੇ ਆ ਗਏ ਤੇ ਚੋਣੀ ਜਿਹੜੀ ਨਾ ਆਪਣੀ ਐ ਚੁਗ ਰਹੀ ਹੈ ਨਰਮਾ, ਠੀਕ ਹੈ। ਐਵੇਂ ਦੀ ਚੋਣੀ ਤੁਸੀਂ ਨਹੀਂ ਵੇਖੀ ਹੋਣੀ ਹੈ। ਚੋਣੀ ਐ ਚਿੱਟੇ ਕਾਟਨ ਦੇ ਸੂਟ ਪਾ ਕੇ ਚੋਣੀ ਨਰਮੇ ਚੁਗਣ ਦੀ ਦੂ ਬੂਟੇ ਤੋੜੀਆਂ। ਅੱਧੇ ਟਿੰਡੇ ਤੋੜੇ ਨੇ ਤੇ ਅੱਧੇ ਵਿੱਚ ਮੈਨੂੰ ਲੱਗਦਾ ਤੁਸੀਂ ਨਾ ਕੁੰਬਲਾ ਤੋੜ ਕੇ ਪਾ ਲਿਆ। ਵੈਸੇ ਕਿੰਨਾ ਕੋਣ ਹੈ ਲੈ ਜੀ। ਇਹ ਬੇਬੇ ਨੇ ਨਰਮਾ ਚੁਗ ਲਿਆ। ਕੋਈ 10 ਸਿਰ ਤੇ ਹੋ ਹੀ ਜਾਣਾ ਕਿ ਨਹੀਂ। ਜਿਹੜਾ ਵੀ ਹੋਇਆ ਨਾ ਤੇ ਤੇਰਾ ਪੰਧ ਤੇ ਪੂਰਾ ਕਰਤਾ ਵੇ। ਵੇਖੀ ਕਿਤੇ ਹੁਣ ਪੱਕਾ ਮੈਨੂੰ ਤੇ ਜਿਹੜਾ ਲਾਜ ਲੱਗਦਾ ਪਿਆ। ਬਸ ਹੁਣ ਜਰਾ ਜਾਂਦੇ ਬਸ ਖੱਲੀਆਂ ਕਿਵੇਂ ਸਾਹ ਚੜਿਆ ਤੇ ਕਿਵੇਂ ਕਰ ਕੇ ਬੇਬੇ ਨਰਮਾ ਚੁਗਣਾ ਕੋਈ ਸੌਖੀ ਗੱਲ ਆ? ਕਿਉਂ ਸੌਖੀ ਗੱਲ ਆ। ਨਹੀਂ ਮੇਰੀ ਗੱਲ ਤੁਹਾਡੀ ਚੱਲੀ ਭਰੀ ਨਹੀਂ ਹੈ ਹਜੇ। ਤੇ ਇੱਧਰ ਖੜਿਆ ਗਵਾਂਢੀਆਂ ਦਾ ਭੁਰਾ ਕਿਸੇ ਦਾ ਵਾ ਤੇ ਇਧਰੋਂ ਚਾਰ ਕੇ ਗਿਆ ਸਿਖਰ ਤੇ ਪੈਰ ਇੱਥੇ ਕਿਹੜਾ ਪਤਾ ਲੱਗਣਾ। ਚਾਰ ਉਧਰੋਂ ਫੜ ਲਓ ਤੁਸੀਂ। ਹੱਕ ਲਾਲ ਦੀ ਖਾਓ, ਹਰਾਮ ਦੀ ਨਹੀਂ ਖਾਣੀ ਅਸੀਂ। ਹਾਂ ਵੀ ਚੋਣੀ ਸਾਹਿਬ ਤੁਸੀਂ ਕੁਝ ਐਕਸਪੀਰੀਅੰਸ ਦੱਸੋਗੇ ਹੁਣ ਕੀ ਬਚਪਨ ਤਾਜ਼ਾ ਹੋਇਆ? ਬਚਪਨ ਕਿਉਂ ਬੁਢੇਪਾ ਵੀ ਯਾਦ ਆ ਗਿਆ। ਬੁਢੇਪਾ ਵੀ ਯਾਦ ਆ ਗਿਆ। ਹੁਣ ਗਾਂ ਤੋਂ ਨਾ ਨਰਮਾ ਚੁਗਣ ਕਿ ਨਹੀਂ ਹੋਣਾ ਕਿਉਂ ਨਹੀਂ। ਲੈ ਵੀ ਮੈਂ ਤੇ ਕਿਹਾ ਮਾਈ ਦਾ ਜਿਹੜਾ ਨਾ ਮਾਈ ਡਰ ਗਈ ਹੋਣੀ। ਬਸ ਮਾਈ ਨੇ ਕਹਿਣਾ ਅੱਜ ਤੋਂ ਬਾਅਦ ਜਿਹੜਾ ਨਾ ਮੈਂ ਨਹੀਂ ਨਰਮਾ ਚੁਗਣ ਆਉਣਾ। ਬਸ ਮੇਰੀ ਹੋ ਗਈ ਹੈ ਬਸ, ਠੀਕ ਹੈ। ਮੁੱਢਾ ਨਾਲ ਆ ਤੇ ਜੇ ਪਹਿਲਾ ਲੋਕ ਤੇ ਮੁੱਢਾਂ ਦੇ ਨਾਲ ਤੇ ਹੋਣਾ ਹੀ ਹੋਣਾ। ਪਹਿਲਾ ਲੋ ਆਪਾਂ ਚੁੱਕਦੇ ਪਿਆ ਸਾਡਾ ਜਿਹੜਾ ਨਾ ਪਹਿਲਾ, ਕਿਉਂਕਿ ਸਾਡਾ ਨਰਮਾ ਲੇਟ ਸੀਗਾ ਇਸ ਵਜ੍ਹਾ ਦਾ ਪਹਿਲਾ ਲੋ ਚੁੱਕਦੇ ਪਿਆ। ਗਵਾਂਢੀਆਂ ਦਾ ਤੇ ਚਾਰਾਂ ਦਾ ਉਹ ਹੀ ਸਾਰਾ ਦਾ ਸਾਰਾ ਸੜਿਆ ਪਿਆ। ਤੇ ਜਿਹੜਾ ਨਾ ਇਹ ਵੇਖੋ ਇਹ ਮਾਈ ਕੱਢਣ ਦੀ ਨਾਲ ਟੀਂਡੇ ਵੀ ਕੱਢੀ ਜਾਂਦੀ। ਤੇ ਤੁਸੀਂ ਇੰਜ ਨਾ ਕਰੋ, ਤੁਸੀਂ ਧੁੱਪੇ ਕੋ ਖੱਪਣੇ ਟੀਂਡੇ ਤੋੜੋ ਜਿਵੇਂ ਦੂਸਰੀਆਂ ਬੁੜੀਆਂ ਨੇ ਕੀਤਾ। ਟੀਂਡੇ ਤੋੜ ਕੇ ਤੁਸੀਂ ਉੱਥੇ ਲੈ ਜਾਓ ਤੇ ਜੰਮੂਆਂ ਦੀ ਛਾਂ ਬੈਠ ਕਰੋ। ਰਹਿ ਗਿਆ ਸੀ ਮੈਂ ਕਿਹਾ ਚਲੋ ਨਾਲੇ ਬੋਲਣ ਡਏ ਆ ਤੇ ਨਾਲੇ ਆ ਕੱਢ ਲਵਾਂ। ਠੀਕ ਹੈ। ਮੈਂ ਤੇ ਬਾਬਾ ਜੀ ਬੇਬੇ ਨੂੰ ਛੱਡ ਕੇ ਚਲਾ ਗਿਆ ਸੀ। ਮੈਂ ਕੱਲਾ ਵੀ ਲੱਗੀ ਰਹਿ ਛੱਡ ਕੇ ਆਪਾਂ ਚਲੇ ਗਏ। ਹੁਣ ਜਾ ਕੇ ਮੈਂ ਆਇਆ ਤੇ ਮੈਂ ਕਿਹਾ ਹੁਣ ਜਿਹੜਾ ਨਾ ਆ ਕੇ ਵੇਖੀਏ ਕਿੰਨਾ ਕੁ ਚੁਗ ਲਿਆ ਮਾਈ ਨੇ। ਚੋਰਾ ਚੁਗ ਵੀ ਲਿਆ। ਹੁਣ ਉਸੇ ਟਾਈਮ ਮੈਂ ਆਂਦਾ ਤਾਂ ਉਸੇ ਟਾਈਮ ਕੀ ਕਰਨਾ ਸੀ। ਕੰਮ ਕਰਨ ਦੀ ਵੀ ਉਮਰ ਨੂੰ ਨਹੀਂ ਵੇਖਣਾ ਚਾਹੀਦਾ। ਹਾਂ ਤੇ ਜ਼ਿੰਦਗੀ ਇੰਜੋਏ ਕਰਨ ਵਾਸਤੇ ਵੀ ਉਮਰ ਨੂੰ ਨਹੀਂ ਵੇਖਣਾ ਚਾਹੀਦਾ। ਅੱਛਾ ਜਿੱਦਾਂ ਕਹਿੰਦੇ ਨਾ ਜੱਟੀ ਚੱਲੀ ਮਰੱਬਿਆਂ ਦੀ ਸੈਰ ਨੂੰ। ਹਾਂ ਜ਼ਿੰਦਗੀ ਇੱਕ ਇੰਜੋਏ ਹੈ। ਆਪਣਾ ਪਰ ਰੱਖਦੀ ਏ ਪੈਰ ਨੂੰ। ਹਾਏ 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 ਕੀ ਆਵਾਜ਼ ਹੈ। ਬੰਨਿਆਂ ਤੇ ਖੜੋ ਕੇ ਥੋੜਾ ਹੱਸਦੀ। ਹਾਂ ਨਜ਼ਰਾਂ ਦੇ ਫੈਰ ਨੂੰ ਜ਼ਰਾ ਵੀ ਨਾ ਡੱਕਦੀ। ਕੀ ਬਾਤ ਹੈ। ਜਾਂਦੇ ਰਾਈਆਂ ਦੇ ਦਿਲ ਪਈ ਖਸਦੀ। ਓਏ ਹੋਏ ਹੋਏ ਮਰੱਬਿਆਂ ਦੀ ਸੈਰ ਨੂੰ ਅੱਜ ਬਾਬਾ ਜੀ ਵਾਕਈ ਅੱਜ ਜੱਟੀ ਨੇ ਮਰੱਬਿਆਂ ਦੀ ਸੈਰ ਵੀ ਕਰ ਲਈ ਹੈ। ਤੇ ਹੁਣ ਜੱਟੀ ਜਿਹੜੀ ਨਾ ਗਰਮੀ ਦੇ ਨਾਲ ਜੱਟੀ ਦੀ ਬਸ ਕੋਈ ਸ਼ਰਬਤ ਲਿਆਵਾਂ, ਕੋਈ ਸਪਰੈਟ ਦੀ ਬੋਤਲ। ਪਾਣੀ ਦਾ ਫੋਕਾ ਹੀ ਘੁੱਟ ਚਾਹੀਦਾ। ਤੇ ਚੱਲ ਤੂੰ ਮੈਨੂੰ ਹੁਣ ਲੈ ਭਾਰ ਚ ਪਿੱਛੋਂ ਚੱਕਿਆ ਕਰਦਾ। Later. ਲੋ ਜੀ ਹੁਣ ਲੈ ਕੇ ਆ ਗਿਆ ਬੇਬੇ ਨੂੰ ਆਪਾਂ ਆਪਣੀ ਜਿਹੜੀ ਨਾ ਢਾਰੀ ਦੇ ਉੱਤੇ, ਠੀਕ ਹੈ। ਹਾਂਜੀ ਵੀ ਕੁਝ ਯਾਦਾਂ ਤਾਜ਼ਾ ਹੋਈਆਂ ਇੱਥੇ ਢਾਰੀ ਤੇ ਆ ਕੇ। ਯਾਦਾਂ ਤਾਂ ਬੜੀਆਂ ਤਾਜ਼ਾ ਹੁੰਦੀਆਂ ਵਾ। ਰੌਣਕਾਂ ਲੱਗੀਆਂ ਹੁੰਦੀਆਂ ਸੀ ਇੱਥੇ ਕਿਤੇ। ਆ ਹੁਣ ਇੱਥੇ ਕੀ ਬਣਿਆ ਪਿਆ ਵਾ। ਆ ਕੋਠਾ ਹੁਣ ਇੱਥੇ ਰਹਿੰਦਾ ਹੀ ਕੋਈ ਨਹੀਂ। ਇਹ ਕੋਠਾ ਜੀ ਸਾਡਾ, ਠੀਕ ਹੈ। ਇਹ ਸਾਡੀ ਜਿਹੜੀ ਨਾ ਮਰੱਬੇ ਦੇ ਵਿੱਚ ਢਾਰੀ ਬਣੀ ਹੋਈ ਹੈ। ਤੇ ਇੱਕ ਟਾਈਮ ਸੀਗਾ ਇੱਥੇ ਜਿਹੜਾ ਨਾ ਇੱਕ ਸਾਡਾ ਜੰਮੂ ਉਹ ਉੱਥੇ ਹੁੰਦਾ ਸੀ ਸਾਹਮਣੇ ਵੱਡਾ। ਇੱਕ ਉਹ ਪਰਲੀ ਸਾਈਡ ਤੇ ਵੱਡਾ ਹੁੰਦਾ ਸੀ ਜਿਹੜੇ ਅਸੀਂ ਪਟਾ ਛੱਡੇ ਸੀ ਵੱਡੇ ਤੋਂ। ਇਹ ਨਲਕਾ ਹੁੰਦਾ ਸੀ। ਨਲਕਾ ਸਾਡਾ ਖਰਾਬ ਹੋਇਆ ਪਿਆ, ਬਾਅਦ ਚ ਚਾਲੂ ਨਹੀਂ ਕੀਤਾ ਨਲਕਾ। ਉਹ ਉੱਥੇ ਜਿਹੜਾ ਨਾ ਹੋਦੀ ਸੀਗੀ ਜਿਹੜੀ ਖੂਹੀ ਸੀਗੀ, ਮਤਲਬ ਮੱਝਾਂ ਲਈ। ਕਿੱਥੇ ਜੰਮੂ ਹੁੰਦਾ ਸੀ ਉਹਦੇ ਥੱਲੇ ਖੂਹੀ ਹੁੰਦੀ ਸੀ ਜਿਹਨੇ ਮੱਝਾਂ ਬੰਨੀਆਂ ਸੀ। ਤੇ ਇਹ ਜਿਹੜਾ ਨਾ ਢਾਰੀ ਵਾਹ ਵੱਡੀ ਸੀ, ਉਹ ਅੱਗੇ ਗੇਅਰ ਲੱਗਾ ਹੁੰਦਾ ਸੀ ਜਿਹਨੇ ਤੇ ਪੱਠੇ ਕਤਰੀਂਦੇ ਸੀ, ਠੀਕ ਹੈ। ਤੇ ਇਹ ਜੰਮੂਆਂ ਦੀ ਛਾਂ ਖੁੱਲੀ ਸਾਹਮਣੇ ਆ ਜਿਹੜੀ ਨਾ ਦੀਵਾਰ ਪਿਛਲੇ ਸਾਲ ਡਿੱਗ ਗਿਆ ਸੀ, ਕੋਠਾ ਢੱਟ ਗਿਆ ਸੀ। ਉਹ ਪਰਲੀ ਕੰਧ ਬਹਿ ਗਈ ਸੀ, ਉਹ ਦੁਬਾਰਾ ਕੀਤੀ। ਉਹ ਉੱਥੇ ਪੜਛੱਤੀ ਸੀ ਜਿਹਦੇ ਉੱਤੇ ਦੁਪਹਿਰ ਦੀ ਰੋਟੀ ਲਿਆ ਕੇ ਰੱਖ ਲੈਂਦੇ ਹੁੰਦੇ ਸੀ ਨਾਲ ਹੀ, ਹੈ। ਤੇ ਇਹ ਸਾਰਾ ਇਸ ਤਰ੍ਹਾਂ ਬੜਾ ਸੋਹਣਾ ਬਣਾਇਆ ਸੀ। ਹੁਣ ਇਹਨੂੰ ਢਾਹ ਕੇ ਨਾ ਮੈਂ ਸੋਚ ਰਿਹਾ ਇਹਨੂੰ ਆਪਾਂ ਦੁਬਾਰਾ ਨਾ ਨਵੇਂ ਸਿਰੇ ਤੋਂ ਬਣਵਾ ਇਹਨੂੰ ਵੀ ਢਾਹ ਕੇ ਦੁਬਾਰਾ ਬਣਾ ਤੇ ਆ ਨਲਕਿਆਂ ਨੂੰ ਵੀ ਸਹੀ ਕਰਵਾ। ਤੇ ਇੱਥੋਂ ਇੱਕ ਤੇਰੀ ਮੁੰਡਾ ਲਾ ਕੇ ਨਾ ਕੋਈ ਚੰਗਾ ਸਾਰਾ ਇਧਰੋਂ ਪਾਸੇ ਪੁੱਟ ਕੇ ਇੱਥੇ ਥੜਾ ਬੰਨ ਦੇ। ਥੜਾ ਹੀ ਵੱਜਿਆ ਵਾ, ਉੱਚਾ ਹੀ ਆ। ਲੇਕਿਨ ਇਹ ਕਿ ਇੱਥੇ ਹੁਣ ਕੋਈ ਆਉਂਦਾ ਜਾਂਦਾ ਨਹੀਂ, ਨਾ ਕੋਈ ਬਹਿੰਦਾ ਨਾ ਕੋਈ ਆਉਂਦਾ। ਤੇ ਫਿਰ ਉਸ ਤੋਂ ਬਾਅਦ ਤੇ ਜਦੋਂ ਫੇਰ ਨਲਕਾ ਚਾਲੂ ਹੋ ਗਿਆ ਤੇ ਰੌਣਕ ਫੇਰ ਬਣ ਜਾਣੀ ਆ। ਚਲੋ ਨਲਕਾ ਨਹੀਂ ਚਾਲੂ ਕਰਨਾ ਦਾ ਪਾਣੀ ਨਮਕੀਨ ਹੈ। ਨਲਕਾ ਜਿਹੜਾ ਉਹ ਸਾਹਮਣੇ ਜਿਹੜਾ ਨਲਕਾ ਸੀ ਨਾ ਪੱਟ ਲਿਆ ਚੋਰਾਂ ਨੇ ਉਦੋਂ। ਉਹ ਸਾਹਮਣੇ ਜਿੱਥੇ ਮੱਝਾਂ ਬਣੀਆਂ ਸਾਹਮਣੇ ਉਹ ਬਿਲਕੁਲ ਦੂਰ ਨਹੀਂਗਾ, ਸੜਕ ਦੇ ਉੱਤੇ ਹੈ। ਸੜਕ ਤੇ ਨਹੀਂ ਨਾ ਉਹ ਪੀਣ ਵਾਸਤੇ ਆਪਾਂ ਘੜਾ ਰੱਖ ਲਈਦਾ, ਕੂਲਰ ਰੱਖ ਲਈਦਾ। ਤੇ
ਵਜ਼ੂ ਕਰਨ ਨੂੰ, ਨਹਾਉਣ ਨੂੰ, ਮੂੰਹ ਧੋਣ ਨੂੰ। ਉਹ ਜਿਹੜਾ ਨਲਕਾ ਹੁੰਦਾ ਪਾਣੀ ਮਿੱਠਾ ਹੈ, ਇਹਦਾ ਪਾਣੀ ਨਮਕੀਨ ਹੈ। ਇੱਕ ਤੁਹਾਡੇ ਦਾ ਤੇ ਪਾਉਂਦੇ ਮਰੱਬੇ ਜਿੰਨਾ ਸਫ਼ਰ ਕਰ ਲਿਆ ਦਿਲੋ ਜੀ। ਇਹ ਪੁਰਸਕੂਨ ਮਾਹੌਲ ਹੈ, ਠੀਕ ਹੈ। ਮਰੱਬੇ ਦਾ ਵੇਖੋ ਠੰਡੀ ਹਵਾ ਚੱਲ ਰਹੀ ਹੈ ਬਿਲਕੁਲ। ਹਾਲਾਂਕਿ ਹਲਕਾ ਹਲਕਾ ਪਸੀਨਾ ਤਾਂ ਆਇਆ, ਫੀਲ ਹੋ ਰਿਹਾ ਹੋਏਗਾ ਤੁਹਾਨੂੰ ਵੀਡੀਓ ਦੇ ਵਿੱਚ, ਲੇਕਿਨ ਇਹ ਹੈ ਕਿ ਇੰਨਾ ਪੁਰਸਕੂਨ ਮਾਹੌਲ ਹੈ, ਮਤਲਬ ਗਰਮੀ ਫੀਲ ਨਹੀਂ ਹੋ ਰਹੀ। ਬਸ ਇਸ ਤਰ੍ਹਾਂ ਦਿਲ ਕਰ ਰਿਹਾ ਕਿ ਇੱਥੇ ਮੰਜਾ ਹੋਵੇ ਇੱਕ, ਠੀਕ ਹੈ, ਨਾਲ ਲੱਸੀ ਵਾਲਾ ਖੁੱਜਾ ਪਿਆ ਹੋਵੇ ਹੈ ਤੇ ਤੰਦੂਰ ਦੀ ਰੋਟੀ ਹੋਵੇ। ਤਾਜ਼ਾ ਹਵਾ ਨਾ, ਇਹਨੂੰ ਸਿੱਖ ਗਏ ਆ ਜ਼ਿੰਦਗੀ ਦੇ ਵਿੱਚ ਨਾ, ਆ ਤਾਜ਼ਾ ਹਵਾ। ਵੈਸੇ ਰੂਹ ਨੂੰ ਸਕੂਨ ਮਿਲਿਆ ਕਿ ਨਹੀਂ? ਏਸੀ ਨਾਲੋਂ ਕਿਤੇ ਦਰਜੇ ਜਿਹੜਾ ਨਾ ਸੋਹਣੀ ਹੈ। ਤੇਰੇ ਏਸੀਆਂ ਦੀ, ਪੱਖਿਆਂ ਦੀ ਹਵਾ ਖਾ ਖਾ ਕੇ ਬੰਦਿਆਂ ਦੀ ਉਂਝ ਜਿਲਦ ਖਰਾਬ ਹੋਈ ਪਈ ਹੈ। ਮਤਲਬ ਜ਼ਾਹਰੀ ਗੱਲ ਆ, ਮੈਂ ਤੁਹਾਨੂੰ ਬਾਹਰ ਦੂਰ ਦਿਖਾਣਾ। ਇਹ ਇਸ ਤਰ੍ਹਾਂ ਏਸੀ ਹੀ ਇੱਕ ਹਿਸਾਬ ਦਾ ਬਣਿਆ ਪਿਆ, ਕਿਵੇਂ ਬੂਟੇ ਦੋਵੇਂ ਬੂਟੇ ਜਿਹੜੇ ਨਾ ਆਪਸ ਵਿੱਚ ਨਾਲ ਚਿੰਬੜੇ ਪਏ ਨੇ। ਇਹ ਚੈੱਕ ਕਰੋ, ਠੀਕ ਹੈ, ਦੋਵੇਂ ਬੂਟੇ ਨਾਲ ਚਿੰਬੜੇ ਹੋਏ ਨੇ ਤੇ ਥੱਲੇ ਆ ਬਿਲਕੁਲ ਠੰਡਾ ਮਾਹੌਲ ਬਣਿਆ। ਇੱਧਰ ਆਪਣੇ ਫਰੂਟ ਵਾਲੇ ਬੂਟੇ ਸੀ, ਲੇਕਿਨ ਇਹ ਕਿ ਸਾਰੇ ਦੇ ਸਾਡੇ ਸੜ ਚੁੱਕੇ ਹੋਏ ਨੇ। ਬੜਾ ਠੰਡਾ ਮਾਹੌਲ ਹੈ। ਇਹ ਹੁਣ ਸ਼ਾਖਾ ਜ਼ਮੀਨ ਤੱਕ ਆਈਆਂ ਪਈਆਂ ਨੇ, ਨੀਵੀਆਂ ਹੋਈਆਂ ਪਈਆਂ ਨੇ ਤੇ ਥੱਲੇ ਗੂੜੀ ਛਾਂ। ਜੰਮੂ ਮੁੱਕ ਗਏ। ਜੰਮੂਆਂ ਦੇ ਵਿੱਚ ਤੁਹਾਡੀ ਮਿੰਤਾ ਕਰਕੇ ਥੱਕ ਗਿਆ, ਤੁਸੀਂ ਆਏ ਨਹੀਂ ਜੰਮੂਆਂ ਦੇ ਵਿੱਚ। ਤਬੀਅਤ ਦੇ ਨਾਲ ਹੀ ਸਾਥ ਦੇਣਾ ਨਾ, ਤਬੀਅਤ ਨੇ ਤੇ ਇੱਕ ਟਾਈਮ ਸੀ ਇਹਨਾਂ ਦੀਆਂ ਸਾਰੀਆਂ ਡਾਹਣੀਆਂ ਦੇ ਉੱਤੇ ਅਸੀਂ ਭੱਜੀਦਾ ਹੁੰਦਾ ਸੀ। ਐਸ ਜੰਮੂ ਦੇ ਉੱਤੇ ਚੜ੍ਹਨਾ, ਉੱਥੋਂ ਛਾਲ ਮਾਰਨੀ ਕੋਠੇ ਤੇ, ਕੋਠੇ ਤੋਂ ਐਸ ਡਾਹਣੀ ਤੇ ਚੜ੍ਹਨਾ, ਐਸ ਜੰਮੂ ਤੇ ਚੜ੍ਹ ਜਾਣਾ, ਉੱਤਰ ਜਾਣਾ। ਮਤਲਬ ਦੁਪਹਿਰੇ ਇਹਨਾਂ ਦੇ ਉੱਤੇ ਖੇਲਣਾ, ਛੁੱਟੀਆਂ ਦੇ ਵਿੱਚ ਇਹਨਾਂ ਦੇ ਵਿੱਚ ਨਾ, ਜਦੋਂ ਇੱਥੇ ਮਾਲ ਹੁੰਦਾ ਸੀ ਆਣਾ, ਇੱਥੇ ਉਹ ਖੇਲਣੀਆਂ, ਚਾਹਣਾ ਖੇਲਣੀਆਂ ਇੱਥੇ ਬਹਿ ਕੇ ਹੈ ਤੇ ਛਾਲਾਂ ਮਾਰਨੀ। ਉਹ ਕੀ ਬੂਟਿਆਂ ਦੇ ਉੱਤੇ ਚੜ੍ਹਨ ਵਾਲੇ ਨੂੰ ਪਤਾ ਨਹੀਂ ਕੀ ਕਹਿੰਦੇ ਸੀ ਖੇਡ ਨੂੰ ਹੈ। ਅਗਰ ਕਿਸੇ ਨੂੰ ਯਾਦ ਹੋਵੇ ਤੇ ਐਸ ਬੂਟੇ ਤੋਂ ਚੜ੍ਹਨਾ। ਬਾਂਦਰ ਕਿੱਲਾ ਨਹੀਂ, ਬਾਂਦਰ ਕਿੱਲਾ ਤੇ ਜ਼ਮੀਨ ਤੇ ਖੇਡਦਾ, ਜਿਹੜਾ ਕਿੱਲਾ ਬਣ ਕੇ ਜੁੱਤੀਆਂ ਮਾਰੀ ਜਾਂਦੀਆਂ। ਇਹ ਜਿਹੜਾ ਬੂਟਿਆਂ ਤੇ ਚੜੀਦਾ ਸੀ ਇਹਨੂੰ ਕੁਝ ਹੋਰ ਕਹਿੰਦੇ ਹੁੰਦੇ ਸੀ। ਬੂਟੇ ਤੇ ਚੜ੍ਹਨਾ, ਮਗਰੋਂ ਫੜਨਾ ਉਹਨੇ, ਇਧਰੋਂ ਦੀ ਉੱਤਰ ਜਾਣਾ, ਉਧਰੋਂ ਦੀ ਉਧਰ ਉੱਤਰ ਜਾਣਾ। ਇਹ ਸੀਨ ਹੁੰਦਾ ਸੀਗਾ। ਮਤਲਬ ਬੜਾ ਮਜ਼ੇਦਾਰ ਸੁਹਾਨਾ ਮੌਸਮ ਹੁੰਦਾ ਸਾਰਾ ਦਾ ਸਾਰਾ। ਮੇਰੀ ਢੇਰੀ ਨਾ ਵਿੱਚ ਲਾ ਲਿਓ ਵੇ, ਆ ਮੇਰੀ ਢੇਰੀ ਵੱਖਰੀ ਰੱਖ ਦਿਓ। ਤੁਹਾਡੀ ਢੇਰੀ ਉਹਨਾਂ ਨੇ ਵੱਖਰੀ ਤੋਲ ਕੇ ਰੱਖਦੀ ਤੇ ਤੁਹਾਡੀ ਢੇਰੀ ਨਹੀਂ ਵਿੱਚ ਲਾਉਂਦੇ, ਤੁਸੀਂ ਟੈਨਸ਼ਨ ਨਾ ਲਓ। ਤੁਹਾਡਾ ਪਤਾ ਕਿੰਨਾ ਆ? ਤੁਸੀਂ ਮਨ ਕਹਿ ਵੇਖ ਬੇਬੇ ਨੇ ਰਿਕਾਰਡ ਤੋੜਦਾ। 18 ਕਿਲੋ ਹੋਇਆ, 17.5 ਕਿਲੋ ਹੋਇਆ। ਅੱਧਾ ਕਿਲੋ ਉੱਤੇ ਨਾ ਪਾਈ ਕਿਲੋ ਹੋਇਆ। ਨਹੀਂ 17.5 ਕਿਲੋ ਹੋਇਆ ਤੇ ਅੱਧਾ ਕਿਲੋ ਦੀ ਪੱਲੀ ਹੁੰਦੀ, 17 ਕਿਲੋ ਹੋਇਆ ਤੁਹਾਡਾ। ਵੈਸੇ ਬੇਬੇ ਦਾ ਸਾਰਿਆਂ ਤੋਂ ਬਹੁਤਾ ਆਇਆ, ਸਾਰਿਆਂ ਤੋਂ ਜਿਹੜਾ ਬਹੁਤਾ ਬੇਬੇ ਦਾ ਆਇਆ, ਠੀਕ ਹੈ। ਤੇ ਉਸ ਤੋਂ ਬਾਅਦ ਜਿਹੜਾ ਇੱਕ ਬਾਜੀ ਦਾ ਹੋਇਆ ਉਹਦਾ ਆਇਆ 15.5 ਕਿਲੋ। ਲੇਕਿਨ ਬੇਬੇ ਰਿਕਾਰਡ ਤੋੜ ਛੱਡੇ ਵੈਸੇ ਤਾਂ ਸਾਰੇ ਦੇ ਸਾਰੇ। ਆ ਢਿੱਡ ਤੇ ਖੁਰਕਣ ਲੱਗੀ, ਹੁਣ ਖੁਰਕ ਪੈ ਗਈ। ਉਹ ਜਿਹੜਾ ਤਿੱਲਾ ਜਿਹਾ ਲੱਗਾ ਵਾ ਹੁੰਦਾ ਹੁਣ। ਹੈ ਹਾਂ, ਨਰਮੇ ਦਾ ਚਾਹ ਪੂਰਾ ਹੋ ਗਿਆ ਹੈ। ਚਲੋ ਵੈਸੇ ਹੋਰ ਗੱਲਾਂ ਦੀ ਗੱਲਾਂ, ਸੂਟ ਜੋ ਕੇ ਪੈਸੇ ਬੇਬੇ ਨੇ ਕਰ ਲਏ ਨੇ। ਚਲੀਏ ਹੁਣ ਫਿਰ ਨੂੰ। ਤੇ ਹੋਰ ਹੁਣ ਧੁੱਪ ਬੜੀ ਤੇ ਪਿਆਸ ਬਹੁਤ ਲੱਗੀ। ਹਾਂ ਮੈਨੂੰ ਆਪ ਨੂੰ ਪਿਆਸ ਲੱਗੀ, ਤੁਹਾਨੂੰ ਖੋ ਪੈਣ ਡਈ ਕਸਮੇ। ਆ ਵੇਖੋ ਕੋਠਾ ਵੀ ਡਿੱਗਣ ਵਾਲਾ ਖਲੋਤਾ ਇਧਰੋਂ ਹੈ। ਤੇ ਉਹ ਤਾਂ ਕਹਿਣ ਡਈ ਇਹਨੂੰ ਤੋੜ ਸੁੱਟੋ, ਪੁੱਟ ਸੁੱਟੋ, ਇਹਨੂੰ ਪੁੱਟ ਕੇ ਤੇ ਫਿਰ ਦੁਬਾਰਾ ਸੀਮਟ ਲਵਾ ਕੇ ਨਾ ਫੇਰ ਬਣਵਾਓ। ਇਹਨੂੰ ਨਵੇਂ ਸਿਰੇ ਬਣਾਉਣੇ ਹੁਣ। ਆਹੋ ਲੋ ਜੀ, ਨਰਮਾ ਜਿਹੜਾ ਨਾ ਆਪਾਂ ਇੱਥੋਂ ਚੁਕਾ ਦਿੱਤਾ। ਇੱਥੋਂ ਜਿਹੜੇ ਨਾ ਉਹ ਠੇਕੇਦਾਰ ਲੈ ਗਏ ਨੇ ਨਰਮਾ, ਆਪਾਂ ਸਾਰੇ ਦਾ ਸਾਰਾ ਚੁਕਾਤਾ। ਹੁਣ ਨਰਮੇ ਵਾਲਾ ਜਿਹੜਾ ਬੁੜੀਆਂ ਚੋਣੀਆਂ ਸੀ ਉਹ ਵੀ ਚਲੇ ਗਏ, ਹੁਣ ਆਪਾਂ ਰਹਿ ਗਏ। ਹੁਣ ਜਿਵੇਂ ਦਾ ਟਾਈਮ ਹੋਇਆ ਖਲੋਤਾ, ਆਪਾਂ ਚੱਲੀਏ ਜਾ ਕੇ ਕਰੇ ਨਾਲ। ਠੇਕੇਦਾਰ ਨਰਮਾ ਨਹੀਂ ਲੈ ਕੇ ਗਏ, ਉਹ ਠੇਕੇਦਾਰ ਕਹਿੰਦਾ ਸੱਚ ਦੂਸਰਾ ਵਪਾਰੀ ਲੈ ਗਿਆ। ਸੌਰੀ ਸਰ, ਇਹ ਵੀ ਤੈਨੂੰ ਗਲਤੀ ਹੋ ਗਈ ਸਰ, ਗਲਤੀ ਹੋ ਗਈ, ਮਾਫੀ ਦੇ ਦਿਓ। ਹੈ ਜਿਵੇਂ ਦਾ ਟਾਈਮ ਹੋਇਆ ਪਿਆ, 1 ਘੰਟਾ ਰਹਿ ਗਿਆ, ਜਾ ਕੇ ਸ਼ਾਵਰ ਸ਼ੁਵਰ ਲਈਏ। ਠੇਕੇ ਨਹੀਂ ਦਿੱਤਾ ਸੀ ਅਸੀਂ, ਠੇਕੇਦਾਰਾਂ ਨੂੰ ਦਿੱਤਾ ਚੁੱਕ ਕੇ। ਸਾਡਾ ਨਰਮਾ ਆਪਦਾ ਸੀ। ਬਸ ਗੁੱਸਾ ਨਹੀਂ ਕਰਨਾ। ਹੁਣ ਚੱਲੀਏ ਪਿੰਡ ਨੂੰ, ਠੀਕ ਹੈ। ਜੁਮੇ ਦਾ ਟਾਈਮ ਹੋ ਖਲਤਾ, ਜਾ ਕੇ ਜੁਮਾ ਵੀ ਪੜਨਾ। ਮੈਨੂੰ ਭੁੱਖ ਨਾਲ ਮੇਰੇ ਨਾਲ ਢਿੱਡ 'ਚ ਚੂਹੇ ਨੱਚਣ ਦੇ, ਕੂਕੜੂ ਹੋਈ ਵੀ ਮੇਰੇ ਨਾਲ, ਕੂਕੜੂ ਹੋਈ ਪਈ ਤੇ ਮੇਰੇ ਨਾਲ ਹੁਣ ਨਾ ਪੈਰਾਂ ਤੇ ਲੂਹਾ ਜਿਹਾ ਛਿੜਿਆ ਖੜੋਤਾ ਵਾ, ਨਿਰਾ ਕੁੱਤ ਜੀ ਸੀ। ਲੂਹਾ ਜਿਹਾ ਛਿੜਿਆ ਖੜੋਤਾ ਤੇ ਪਰਲੇ ਪਾਸੇ ਵੇਖੋ ਤੁਹਾਡੇ ਜਿਹੜਾ ਮੇਰੇ ਬੇਬੇ ਨੂੰ ਕਿਹਾ, ਮੈਂ ਕਿਹਾ ਇੱਥੇ ਕੋ ਬੈਠੇ, ਕਹਿੰਦੀ ਪਰਲੇ ਪਾਸੇ ਨਾ 에ਅਰ ਕੂਲਰ ਲੱਗਿਆ, ਪਾਣੀ ਦੇ ਵਿੱਚ ਨਹੀਂ ਵਾਦੇ ਤੇ ਪਾਣੀ 'ਚ ਪੈਰ। ਪਾਣੀ ਥੋੜਾ ਜਿਹਾ ਵਾ ਤੇ ਅਸੀਂ ਪਤਾ ਕੀ ਕਰਦਾ ਸੀ, ਅਸੀਂ ਜਦੋਂ ਅੱਗੇ ਆਇਆ, ਠੀਕ ਹੈ, ਉਹ ਜੰਮੂ ਦੀ ਜੜ੍ਹਾਂ ਦੇ ਉੱਤੇ ਬਹਿਣਾ। ਭਰਿਆ ਹੋਊਗਾ ਤੇ ਫੇਰ ਹੀ ਆ ਨਾ। ਜਦੋਂ ਖਾਲਾ ਵਗਦਾ ਉਹਨਾਂ ਨੇ ਜੰਮੂ ਦੀ ਜੜ੍ਹਾਂ ਦੇ ਉੱਤੇ ਬਹਿਣਾ, ਠੀਕ ਹੈ, ਤੇ ਵਿੱਚ ਪੈਰ ਰੱਖਣੇ। ਆਹ ਕਿਆ ਸੀ, ਕਾਂ ਆ ਗਿਆ, ਕਹਿੰਦਾ ਕੁਝ ਖਾਂਦੀ ਬੈਠੀ। ਤੇ ਕਾਂ ਨੇ ਆਣਾ ਹੀ ਆਣਾ। ਮੈਂ ਰੋਟੀ ਜਿਹੜੀ ਲਿਆਈ ਸੀ ਉਹ ਗਲੀਆਂ ਖਾ ਕੇ ਉਹ ਗਈਆਂ। ਚਲੋ ਹੁਣ ਮੈਨੂੰ ਆਪ ਨੂੰ ਭੁੱਖ ਲੱਗੀ ਖਲੋਤੀ, ਉੱਠੋ ਹੁਣ ਚੱਲੀਏ ਘਰ ਨੂੰ। ਉੱਠੋ ਸਾਰੇ ਚਲੇ ਗਏ। ਸਿਖਰ ਤੇ ਪੈਰ ਹੁਣ 1 ਵਜ ਗਿਆ। ਦੋ ਲਿਆ ਦੇ ਅਮਰੂਦ ਕੱਚੇ ਨਹੀਂ ਆਏ, ਛੱਡ ਪਰੇ ਨਾ, ਕੱਚੇ ਨਹੀਂ ਸੀ, ਗੱਦਰੇ ਸੀ। ਉਹ ਨਹੀਂ ਗੱਦਰੇ ਨਹੀਂ ਆਏ, ਛੱਡ ਪਰੇ। ਨਾ ਵੇਖ ਕੇ ਹਰ ਸ਼ੈ ਨੂੰ ਵੇਖ ਕੇ ਨਾ ਕਿਤੇ ਮਾਈਆਂ ਦੀ ਨਾ ਜਾਨ ਨਿਕਲਣ ਲੱਗ ਪੈਂਦੀ। ਬਸ ਕਿ ਕਿਹੜਾ ਵੇਲਾ ਹੋਵੇ ਤੇ ਮੈਂ ਜਿਹੜਾ ਨਾ ਛਾਵਾਂ ਸਾਰੀਆਂ ਵਰੋਟ ਕੇ ਆ ਜਾ। ਕੱਚੇ ਨੇ ਕੱਲ ਤੱਕ ਪੱਕ ਜਾਣਗੇ, ਸਵੇਰੇ ਲੈ ਚੱਲ ਮਿਰਚਾਂ ਦਾ ਰੁੱਗ ਤੋੜ ਲਿਆ, ਸੱਜਰੀਆਂ ਘਰ ਦੀਆਂ। ਮਿਰਚਾਂ ਉਹ 25 ਕਿਲੋ ਚ ਤੋੜ ਲਾਂਗੇ, ਉਹ 25 ਕਿਲੋ ਚ ਅੱਗੋਂ ਤੋੜ ਲਾਂਗੇ ਮਿਰਚਾਂ। ਆਜੋ, ਮੈਂ ਅੱਗੇ ਆਉਣ ਲੱਗਾ, ਫ੍ਰਿਜ ਖੋਲੀ ਸੀ, ਵਿੱਚ ਪਈਆਂ ਸੀ ਵਿੱਚ। ਚੱਲ ਜਾ ਕੇ ਬਈਆਂ ਕਰਨੀਆਂ, 2 ਦਿਨਾਂ ਬਾਅਦ ਚੱਲ ਜਾਣਗੇ, ਫਾਇਦਾ। ਹੁਣ ਨਰਮਾ ਚ ਕੀ ਜਨਾ 10 ਦਿਨਾਂ ਪਿੱਛੋਂ ਫਿਰ ਨਰਮੇ ਦਾ ਕੀ ਮਰੱਬੇ ਤੇ ਰੋਜ਼ ਆਈਦਾ ਨਾ, ਤੇ ਫੇਰ ਤੂੰ ਕੋਈ ਲੈ ਜਾਣੀਆਂ ਵਾ, ਤੇ ਬਾਹਰੋਂ ਮੁੱਲ ਹੀ ਲੈਣੀਆਂ ਪਈਆਂ। ਮੈਂ ਸ਼ਾਮ ਨੂੰ ਲੈ ਜਾਵਾਂਗਾ, ਸ਼ਾਮ ਨੂੰ ਲੈ ਜਾ। ਹੁਣ ਸਿਖਰ ਦੁਪਹਿਰੇ ਮਿਰਚਾਂ ਤੋੜਾ, ਠੀਕ ਆ, ਹੱਥਾਂ ਦੇ ਉੱਤੇ ਜਲਨ ਹੋਣ ਲੱਗ ਪੈਣੀ। ਚਲ ਆ ਜਾ ਯਾਰ, ਉੱਠ ਸ਼ਾਬਾਸ਼। ਇੱਥੋਂ ਦੀ ਚੜਨਾ ਇਹ ਜਿਹੜਾ ਨਾ, ਚੜ ਜੂਗੀ ਕਿ ਤੂੰ ਮੈਨੂੰ ਫੜ ਕੇ ਚੜਾਉਣਾ ਉੱਤੇ। ਮੈਂ ਫੜ ਕੇ ਚੜਾਉਣਾ। ਮੈਂ ਕਿਤੇ ਯਾਰ ਮਾਈ ਜਿਹੜਾ ਨਾ ਇੱਥੇ ਕੂਕੜੂ ਹੁੰਦਾ ਪਿਆ ਹੋਵੇ ਤੇ ਮਾਈ ਜਿਹੜਾ ਨਾ ਕਮਾਟੂ ਖਾ ਕੇ ਇੱਥੇ ਪਿੱਛੇ ਡਿੱਗੀ ਖਲੋਤੀ ਹੋਵੇ, ਤੇ ਇਸ ਤੋਂ ਬਿਹਤਰ ਹੈ ਨਾ ਬਾਬਾ ਜੀ, ਖਿਆਲ ਰੱਖਣਾ ਪੈਂਦਾ। ਹਾਂ ਆ ਵੇਲਾ, ਆ ਨਰਮਾ ਤੁਸੀਂ ਹਜੇ ਵੀ ਵੇਲਾ ਸਹੀ ਤਰ੍ਹਾਂ ਨਹੀਂ ਸਾਫ਼ ਕੀਤਾ। ਤੁਸੀਂ ਸਾਰਾ ਦਾ ਸਾਰਾ ਵਿੱਚ ਸੁੱਟਿਆ। ਕਿੱਥੇ ਚੁਗਦੀਆਂ ਫਿਰਦੀਆਂ? ਆ ਟਿੰਡਾ ਕੱਚਾ ਸੁੱਟਿਆ ਤੁਸੀਂ ਹੈ, ਟਿੰਡਾ ਵੇ ਮਤਲਬ ਤੁਸੀਂ ਜ਼ਾਇਆ ਕਰਦੇ। ਅੱਛਾ, ਚਰੀ ਨੂੰ ਹੁਣ ਐਸ ਨੂੰ ਹੱਥ ਲਾ ਲਿਆ, ਤੇ ਪਿਛਲਾ ਜੇ 5 ਕਿਲੋ ਅੰਜੀ ਖਲੋਤਾ ਸੀ ਉਹ ਟੂਬਲ ਵਾਲੀ 'ਚ, ਤੇ ਹੁਣ ਇਹਨੂੰ ਵੀ ਹੱਥ ਲਾ ਛੱਡਿਆ। ਹੁਣ ਚੱਲੀਏ ਜੀ ਪਿੰਡ, ਠੀਕ ਹੈ। ਵਾਹ ਵੀ ਘਟ ਗਈ ਹੈ ਤੇ ਲੇਕਿਨ ਠੰਡ ਬੜੀ। ਲੂਣ ਵਾਲੀ ਪੂੜੀ
ਚਲੋ ਯਾਰ ਅਗਰ ਕਿਸੇ ਨੇ ਮੇਰਾ ਬੈਗ ਅਮਰੂਦ ਮਰਾਦ ਖਾਣੇ ਉਹਨਾਂ ਲੂਣ ਦੀ ਪੂੜੀ ਮਾਈ ਨਹੀਂ ਉਹ ਖੋਲ ਕੇ ਰੱਖ ਛੱਡੀ ਮੈਂ ਮਸਾਲਾ ਤੇ ਬਸ ਠੀਕ ਹੈ ਤੁਸੀਂ ਇੱਥੋਂ ਆ ਕੇ ਮਸਾਲਾ ਚੱਕਣਾ ਤੇ ਮਸਾਲਾ ਚੱਕ ਕੇ ਜਣਾ ਤੁਸੀਂ ਆਪੇ ਖਾ ਲੈਣਾ ਫੇਰ ਜਿੱਦਣ ਆਏ ਨਾ ਫੇਰ ਚੁੱਕ ਲਿਆ ਜੀ ਚਲੋ ਬਸ ਠੀਕ ਹੈ ਇੱਥੇ ਪਿਆ ਜੇ ਤੇ ਬਚ ਗਿਆ ਜੇ ਕਿਸੇ ਨੇ ਅਮਰੂਦ ਖਾਣੇ ਇੱਥੇ ਤੁਹਾਨੂੰ ਮਸਾਲਾ ਮੈਂ ਦੱਸਦਾ ਇੱਥੇ ਪਿਆ ਆਓ ਆ ਕੇ ਅਮਰੂਦ ਤੋੜੋ ਤੇ ਇੱਥੇ ਮਸਾਲਾ ਚੱਕੋ ਚੂੰਡੀਆਂ ਨਾਲ ਉੱਤੇ ਭੁੱਕੋ ਤੇ ਖਾਓ ਤੇ ਇੰਜੋਏ ਕਰੋ ਐਵੇਂ ਦੀ ਛਾਂ ਤੁਹਾਨੂੰ ਕਿਤੇ ਲੱਭਣੀ ਕਿਤੇ ਜੰਨਤ ਚ ਲੱਭਦੀ A few moments later. ਐਵੇਂ ਬਸ ਅਮਰੂਦ ਵੇਖ ਕੇ ਮਾਈ ਦੀ ਜਾਨ ਨਿਕਲਣ ਡਈ ਸੀ ਕੋਈ ਅਮਰੂਦ ਨਹੀਂ ਲੱਗੇ ਉੱਥੇ ਬਿਲਕੁਲ ਕੱਚੇ ਲੱਕੜਾਂ ਵਰਗੇ ਅਮਰੂਦ ਹੈ ਜਿਹੜਾ ਕੋਈ ਪੱਕਾ ਦਾਣਾ ਉਹਦੇ ਚ ਐਡੇ ਲੰਮੀਆਂ ਸੁੰਡੀਆਂ ਨੇ ਬਸ ਕੋਈ ਫਾਇਦਾ ਨਹੀਂ ਅਮਰੂਦ ਮਰਾ ਦਾ ਸਾਰੇ ਕੱਚੇ ਨੇ ਤੇ ਸੁੰਡੀਆਂ ਨੇ ਬਸ ਠੀਕ ਹੈ ਹੁਣ ਕੋਈ ਨਹੀਂ ਹੁਣ ਪੱਠਿਆਂ ਤੇ ਪਾ ਦਿਓ ਤੁਸੀਂ ਲੋ ਵੀ ਜੁਮੇ ਦਾ ਟਾਈਮ ਹੋ ਗਿਆ ਤੇ ਘਰ ਪਹੁੰਚ ਗਿਆ ਹੁਣ ਹਾਈ ਸਾਹਿਬ ਆਪਣੇ ਬਹਿਲਾ ਮਾਰਨ ਦੇ ਨੇ ਠੀਕ ਹੈ ਤੇ ਖੁਤਬਾ ਹੋਣਾ ਸ਼ੁਰੂ ਹੋ ਗਿਆ ਤੇ ਅਸੀਂ ਹਮੇਸ਼ਾ ਆਨੇ ਹੱਥ ਵਾਲੀ ਸਾਈਡ ਤੋਂ ਲੋਕੀ ਕਹਿੰਦੇ ਨੇ ਬਾਈ ਤੁਸੀਂ ਇੱਧਰੋਂ ਆਨੇ ਇੱਧਰੋਂ ਇਸ ਵਜ੍ਹਾ ਤੋਂ ਆਨੇ ਬਾਬਾ ਜੀ ਕੇ ਘਰ ਦੀ ਬੈਕ ਸਾਈਡ ਮੋਟਰਸਾਈਕਲ ਇੱਧਰ ਖੜਾ ਕਰ ਦਿੰਦੇ ਆ ਛਾਵੇਂ ਇੱਧਰ ਕਮਰੇ ਵਾਧੂ ਪਏ ਨੇ ਇੱਧਰ ਛਾਵੇਂ ਖੜਾ ਕਰਕੇ ਤੇ ਫਿਰ ਵਿੱਚੋਂ ਦੀ ਘਰੇ ਦਰਵਾਜ਼ਾ ਆਇਆ ਘਰੇ ਚੱਲ ਜਾਈਦਾ ਠੀਕ ਹੈ ਹੁਣ ਇੰਤਜ਼ਾਰ ਕਰਦੇ ਆ ਦਰਵਾਜ਼ਾ ਖੁੱਲਣ ਦਾ ਕਿਉਂਕਿ ਇੱਧਰੋਂ ਘਰੇ ਜਲਦੀ ਵਾਪਸ 3 hours later. ਨਹੀਂ ਤੂੰ ਅੱਜ ਕੀ ਲੋੜਾ ਮਾਰਿਆ ਮੈਂ ਕੀ ਕਰਤਾ ਵਾ ਤੂੰ ਆਈ ਹੁਣ ਸ਼ਹਿਰੋਂ ਤੇ ਸਾਡੇ ਘਰ ਨਾਲ ਬੜੀ ਸਿੱਧੀ ਮੇਰੇ ਬੇਜਾ ਵੜੀ ਲੈ ਹਾਂ ਇੱਥੇ ਘਰ ਹੁੰਦੀ ਤੇ ਸਾਰੀ ਦਿਹਾੜੀ ਇੱਥੇ ਲੱਗ ਜਾਂਦੀ ਫਿਰ ਮਰਬੇ ਕਿਹੜੇ ਵੇਲੇ ਜਾਣਾ ਸੀ ਕਹਿੰਦੀ ਦੁਪਹਿਰ ਹੋਈ ਪਈ ਹੈ ਤੇ ਮੈਂ ਇੱਥੇ ਜਾ ਕੇ ਨਰਮਾ ਚੋਕ ਆਵਾਂ ਦਿਨ ਠੰਡਾ ਪਿਉਂਦੀ ਮੈਨੂੰ ਪਤਾ ਲੱਗਦਾ ਮੇਰੀ ਭੈਣ ਆਈ ਹੈ ਫਿਰ ਮੈਂ ਤੈਨੂੰ ਮੇਰੇ ਬੇਲੀ ਘਰ ਪਾਣੀ ਧਾਣੀ ਰੋਟੀ ਅਸੀਂ ਨਾਲ ਹੀ ਲੈ ਗਏ ਸੀ ਤੇਰੀ ਭੈਣ ਪਤਾ ਕਾਹਤੋਂ ਗਈ ਉਹਨੂੰ ਕੱਲ ਦੀ ਨੀਂਦ ਨਹੀਂ ਆਈ ਜਦੋਂ ਉਹਨੂੰ ਪਤਾ ਲੱਗਿਆ ਨਾ ਕਿ 30 35 ਰੁਪਏ ਕਿਲੋ ਮਗਰ ਚੋਣੀਆਂ ਲੈਣ ਲਈਆਂ ਉਹਨੂੰ ਤੇ ਕੱਲ ਦੀ ਨੀਂਦ ਨਹੀਂ ਆਈ ਕਹਿੰਦੀ ਮੈਂ ਜਾਊਂਗੀ ਮੈਂ ਮਨ ਚੁਗੂਗੀ ਤੇ ਮੈਂ ਜਿਹੜਾ ਨਾ ਵਾਵਾ ਸਾਰੇ ਪੈਸੇ ਬਣਾਉਂਗੀ ਆ ਜਾ ਵੀ ਜਵਾਨ ਮੈਂ ਵਾਵਾ ਸਾਰੇ ਪੈਸੇ ਬਣਾਉਂਗੀ ਤੇ ਪੈਸੇ ਬਣਾ ਕੇ ਤੇ ਫਿਰ ਜਿਹੜਾ ਨਾ ਮੈਂ ਪੁਰਾਣੇ ਸੂਟ ਸਾਰੇ ਨਰਮੇ 'ਚ ਪਾੜ ਲੂੰਗੀ ਤੇ ਫਿਰ ਮੈਂ ਨਵੇਂ ਸੂਟ ਲਵਾਂਗੀ ਉਹ ਤੇ ਤਾਂ ਬਣ ਗਈ ਤੂੰ ਚੋਕਾ ਹੀ ਨਰਮਾ ਲਾਣੀ ਸੀ ਕਹਿੰਦਾ ਮੈਂ ਚੋਗਣਾ ਸੀ ਤੇ ਫਿਰ ਮੈਂ ਕਹਿੰਦੀ ਮੈਂ ਚੁੱਕ ਕੇ ਲੈਣਾ ਨਾਲੇ ਮੈਂ ਹੁਣ ਡਾਈਟ ਕਰਦੀ ਆ ਵਾਕ ਕਰੂੰਗੀ ਪਤਲੀ ਹੋ ਜਾਊਂਗੀ ਨਾਲੇ ਤੇ ਨਾਲੇ ਹੁਣ ਨਰਮੇ ਬਾਪ ਦੀ ਗੱਲ ਤਾਂ ਵੱਖਰੀ ਆ ਤੇ ਜਿਹੜੇ ਲੀੜੇ ਬਣਾਉਣੇ ਨਰਮਾ ਚੋਕ ਕੇ ਕਮਲੇ ਤੂੰ ਭੈਣ ਨੂੰ ਆਪ ਚ ਸਹੀ ਤੂੰ ਵੀ ਸੂਟ ਲੈਣਾ ਹੁਣ ਇਹਦੇ ਵਿੱਚ ਕਿਹੜੀ ਆ ਭੈਣ ਤਾਂ ਭੈਣ ਹੀ ਆ ਨਾ ਭੈਣ ਤਾਂ ਮਾਮਾ ਵਰਗੀ ਹੁੰਦੀ ਆ ਵੱਡੀ ਫਿਰ ਭੈਣ ਮੈਂ ਤੈਨੂੰ ਲੀੜੇ ਲਾ ਜਾਂਦੀ ਉਹ ਗੱਲ ਵੱਖਰੀ ਆ ਨਰਮਾ ਚੁੱਕ ਕੇ ਲੈਣਾ ਵੱਖਰੀ ਆ ਹੁਣ ਸਾਰਿਆਂ ਨਾਲ ਵੱਡੀ ਢੇਰੀ ਮੇਰੀ ਸੀ ਹਾਂ ਵਾਕਿਆ ਹੀ ਬਹੁਤ ਚੋਕਦੀ ਆ ਵੱਡੀ ਢੇਰੀ ਮੇਰੀ ਸੀ ਪੱਲੀ ਵੀ ਪਾਉਂਦਾ ਮੈਨੂੰ ਕਹਿੰਦਾ ਤੇਰੇ ਤੋਂ ਕਿਤੋਂ ਚੋਗ ਹੋਣਾ ਬੇਬੇ ਛੱਡ ਪਰ ਮੈਂ ਕਹਿੰਦਾ ਤੂੰ ਵੇਖੀ ਸਹੀ ਮੈਂ ਤੁਹਾਨੂੰ ਵਿਚਲੀ ਸੱਚੀ ਗੱਲ ਦੱਸਾਂ ਪਤਾ ਕੀ ਕੀਤਾ ਇਹਨੇ ਲਾਇਆ ਦੂਸਰੀਆਂ ਬੁੜੀਆਂ ਨਾਲ ਦਾ ਭਲਾ ਕਿਵੇਂ ਉਹ ਜਿਹੜੀ ਇੰਜ ਹੋ ਕੇ ਟਿੰਨਾ ਤੋਂ ਲਾਦੀ ਸੀ ਨਾ ਹੋਲੇ ਦਿਨੇ ਝੋਲੇ 'ਚ ਹੱਥ ਪਾ ਕੇ ਰੋਕ ਕਰ ਗਿਆ ਚੋਰੀ ਕੀਤਾ ਮੈਂ ਆਪਣੇ ਅੱਖਾਂ ਨਾਲ ਚੋਰੀ ਕੀਤਾ ਕਰੋ ਕੱਢ ਕੇ ਰੋਕ ਕੱਢਿਆ ਚੋਰੀ ਕੀਤਾ ਕਰਦਾ ਵਾ ਇਹ ਆਵੇ ਫਿਰ ਗੋਡ ਨੂੰ ਐਂ ਹੀ ਕਰਨ ਮੈਨੂੰ ਸਮਾਨ ਆਂਦਾ ਦਾਦੋ ਜਿਹੜੀ ਪੱਲੀ ਵਾਲੀ ਵੱਡੀ ਪਾਉਂਦਾ ਨਾ ਉਹ ਦੂਜੀ ਦਾਦੋ ਦੀ ਆ ਹੈ ਤੈਨੂੰ ਕਿਵੇਂ ਪਤਾ ਹੈ ਮੈਂ ਕਿਹਾ ਪੁੱਤ ਤੂੰ ਕਿਵੇਂ ਵੇਖਣਾ ਕਹਿੰਦਾ ਮੈਂ ਵੇਖਦਾ ਜੇ ਚੀਜ਼ ਨਹੀਂ ਦਵਾਦਾ ਹੋਏ ਇੰਜ ਕਰ ਬਸ ਹੁਣ ਕੋਣ ਲੱਗ ਗਿਆ ਮੈਂ ਤੈਨੂੰ ਸ਼ਿਕਾਇਤ ਲਾਤੀ ਹੈ ਬਸ ਚਲੋ ਤਾਂ ਐਸੇ ਕਰਕੇ ਮੈਨੂੰ ਤਾਂ ਬਹੁਤਾ ਇਹੀ ਸੀ ਮੈਂ ਤਾਂ ਗਈ ਸੀ ਛੇ ਦੀ ਮੈਂ ਕਿਹਾ ਉਹ ਨਾ ਅੱਧੇ ਟਿੰਡੇ ਥੱਲੇ ਚੱਲੀ ਜਾਂਦੀਆਂ ਅੱਛਾ ਹੋਰ ਮੈਂ ਕਿਹਾ ਜਿਹੜੇ ਆ ਭੂਰੇ ਇਹਨਾਂ ਨੂੰ ਵੀ ਚੁੱਕੀ ਜਾਓਗੇ ਇਹ ਕਿਹੜਾ ਹੋਰ ਦੁਬਾਰਾ ਚੁੱਕਲੇ ਪੈਣੇ ਹਾਂਜੀ ਇਹ ਥੱਲੇ ਗੱਲ ਦੇ ਜਾਂਦੇ ਉਹ ਮੈਂ ਜਦੋਂ ਮੈਂ ਤੋੜੇ ਨਾ ਇੰਨੇ ਕਿ ਮੈਂ ਤੋੜੇ ਤੋਂ ਉਹਨਾਂ ਚ ਉਨੀ ਰੂ ਨਿਕਲੀ ਰੂਹ ਦੇ ਤਾਂ ਭਰੇ ਹੁੰਦੇ ਵੈਸੇ ਲੈ ਉਹ ਬਾਰਿਸ਼ ਨਾਲ ਮੁੰਡਾ ਤੁਹਾਡਾ ਗਿਆ ਗਲੇ ਸੀ ਮੀਟੇ ਜਿਹੇ ਮੁੰਡਾ ਗਿਆ ਵਿੱਚ ਛੱਡੀ ਜਾਂਦੀਆਂ ਤਾਂ ਵਾਸਤੇ ਤਾਂ ਮੈਂ ਬਰਾਨੀਆਂ ਉਹ ਪੈਸਾ ਲੱਗਾ ਬਸ ਜੀ ਮੁੰਡਾ ਲੱਗ ਗਿਆ ਸਾਡਾ ਰੋਣ ਤੇ ਮੁੰਡਾ ਨੂੰ ਅਸੀਂ ਕਰ ਦਿੱਤਾ ਪਾਸੇ ਅਸੀਂ ਕਿ ਡਿਸਟਰਬੈਂਸ ਹੋਣ ਡਈ ਹੈ ਇਧਰ ਸੀਰੀਅਸ ਕਨਵਰਸੇਸ਼ਨ ਚੱਲਦੀ ਪਈ ਆ ਤੇ ਬਿਗ ਬੌਸ ਤੇ ਛੋਟੇ ਬੌਸ ਦੇ ਦਰਮਿਆਨ ਹੈ ਵੈਸੇ ਬਿਗ ਬੌਸ ਤੇ ਆ ਸੀ ਲੇਕਿਨ ਹੁਣ ਬਿਗ ਬੌਸ ਅੱਜ ਕੱਲ ਬਿਗ ਬੌਸ ਹੈ ਨਹੀਂ ਭਾਈ ਭਾਵੇਂ ਹੁਣ ਜਿਹੜਾ ਹੁਣ ਉਹ ਸੁੱਕ ਗਿਆ ਤੇ ਹੁਣ ਬਿਗ ਬੌਸ ਨਹੀਂ ਹੈਗਾ ਹੁਣ ਨਹੀਂ ਬਿਗ ਬੌਸ ਡੋਲਿਆਂ ਦਾ ਪਤਾ ਚੱਲਦਾ ਨਾ ਬਿਗ ਬੌਸ ਕਿਹੜਾ ਹੈ ਇਹ ਉਹ ਇੱਕ ਬਿਮਾਰ ਬੰਦਾ ਵਾ ਇੱਕ ਜਿਹੜਾ ਉਹ ਉਂਝ ਸਾਰੇ ਬਿਮਾਰ ਹੋਏ ਪਏ ਮੈਂ ਤਾਂ ਨਹੀਂ ਅੱਲਾ ਖੈਰ ਕਰੇ ਤੰਦਰੁਸਤ ਮੋਟਰ ਵਾਲਾ ਉਹਦਨ ਚੰਗਾ ਕੰਮ ਚੱਲਿਆ ਆੜੀ ਮੋਟਰ ਖਰਾਬ ਹੋਈ ਤੇ ਸ਼ਾਇਦ ਜਾਂਦਾ ਗਿਆ ਤੇ ਉੱਥੇ ਅਗਲੇ ਦਿਨ ਉੱਥੋਂ ਵਾਲੀ ਸਾੜੀ ਵੇ ਹੁਣ ਨਾ ਬਾਰਿਸ਼ ਨੇ ਬੜੇ ਲੋਕਾਂ ਦੀ ਚੀਜ਼ਾਂ ਸਾਡਾ ਤੁਹਾਡਾ ਪੱਖਾ ਵੀ ਸੜ ਗਿਆ ਪਿਆ ਛੱਡ ਗਿਆ ਉੱਤੇ ਵਾਲਾ ਉਹ ਸੜ ਗਿਆ ਸਾਰਾ ਬਹੁਤ ਬਹੁਤ ਮੁਬਾਰਕ ਹੋਵੇ ਵਧਾਈਆਂ ਹੁਣ ਮੈਂ ਕਿਹਾ ਹੁਣ ਪੈਸੇ ਤੇ ਪੈਸਾ ਲੱਗਦਾ ਮੋਟਰ ਪਟਾਕਾ ਮਾਰ ਕੇ ਧੂਆਂ ਨਿਕਲਣ ਲੱਗ ਗਿਆ ਮੈਂ ਰੋਟੀ ਬਣਾ ਕੇ ਹੱਥ ਧੋ ਕੇ ਹਟੀ ਜਦੋਂ ਮੋਟਰ ਨੇ ਪਟਾਕਾ ਮਾਰਿਆ ਛੇ ਪਿਆ ਮੇਰੀ ਬਾਹ ਸੜ ਗਈ ਆ ਵੇਖਾ ਕਿੱਦਾਂ ਆ ਵੇਖਾਂ ਉਹ ਕੋਈ ਨਹੀਂ ਸੜੀ ਐ ਮਾੜਾ ਜਿਹਾ ਬਸ ਇੰਨਾ ਕਿ ਹੁੰਦਾ ਰਹਿੰਦਾ ਸ਼ੇਰਾਂ ਦੇ ਪੁੱਤਾਂ ਨੂੰ ਜ਼ਿਮੀਂਦਾਰਾਂ ਦੀ ਧੀ ਹੈ ਕੀ ਹੋਇਆ ਅੱਗੇ ਕਹਿੰਦੀ ਮੇਰਾ ਪਿਓ ਕਹਿੰਦਾ ਸੀ ਮੈਂ ਮਕੈਨਿਕ ਆ ਮੈਂ ਮਕੈਨਿਕ ਦੀ ਤੇ ਮਕੈਨਿਕਾਂ ਦੇ ਪੇਚਕਾਸ ਵੱਜਦੇ ਬੁੱਝਦੇ ਰਹਿੰਦੇ ਤੇ ਹੁਣ ਤਵਾ ਵੱਜ ਗਿਆ ਫਿਰ ਨਾ ਉਹ ਉਮਰ ਦੇ ਹਿਸਾਬ ਨਾਲ ਸਾਰੀਆਂ ਚੀਜ਼ਾਂ ਹੁੰਦੀਆਂ ਨਾ ਹੁਣ ਤੁਸੀਂ ਤਾਂ ਕਹਿੰਦੇ ਤੇਰੀ ਕਿਹੜੀ ਉਮਰ ਆ ਅਜੇ 22 ਸਾਲਾਂ ਦੀ ਤੂੰ ਮਸਾਂ ਹੈ ਤੇਰੀ ਕਿਹੜੀ ਉਮਰ ਆ 22 ਸਾਲ ਥੋੜੀ ਹੁੰਦੀ ਆ 22 ਦੇ ਨਾਲ ਵਾਲੀ ਹੋਰ ਬਤਾ ਦੇ ਹਾਂ 22 ਦੇ ਨਾਲ ਬਾਲੀ ਲਾ ਲਓ ਫਿਰ ਵੀ ਤੂੰ 22 ਦੀ ਨਹੀਂ ਹਾਂ ਆਈ ਵੇ ਐਵੇਂ ਹੀ ਹੁੰਦੀ ਆ ਕਿ ਪਿਛਲੇ ਪਾਰੇ ਆ ਕੇ ਫਿਰ ਕਿਉਂਕਿ ਗਰਮੀ ਦੀ ਇੰਤਹਾ ਹੋਈ ਪਈ ਹੈ ਕਿ ਬਹੁਤ ਜ਼ਿਆਦਾ ਗਰਮੀ ਪਿੰਡ 'ਚ ਤੇ ਸਾਡੇ ਫੁੱਲ ਲੋਡ ਸ਼ੈਡਿੰਗ ਹੋ ਰਹੀ ਹੈ ਬੱਤੀ ਇਸ ਟਾਈਮ ਨਹੀਂ ਗਈ ਸਾਡੇ ਅਸੀਂ ਫਿਰ ਵੀ ਤੁਹਾਡੇ ਵਾਸਤੇ ਲੋਡ ਸ਼ੈਡਿੰਗ ਕਰਕੇ ਪੱਖਾ ਬੰਦ ਕੀਤਾ ਤੇ ਬਿਜਲੀ ਬਚਾ ਰਹੇ ਸੀਗੇ ਬਹੁਤੇ ਬਿੱਲ ਨਾ ਆਵੇ ਤੇ ਹੁਣ ਅੱਗੇ ਜਿਹੜਾ ਨਾ ਤੁਹਾਨੂੰ ਫਿਰ ਸ਼ਹਿਰ ਜਾ ਕੇ ਮਿਲਦੇ ਹੁਣ ਗਰਮੀ ਨੇ ਇੰਤਹਾ ਕੀਤੀ ਪਈ ਹੈ ਕਿਉਂਕਿ ਪੱਖਾ ਚਾਲੂ ਕਰਦੇ ਆ ਤੇ ਆਵਾਜ਼ ਦੇ ਸ਼ੋਰ ਬਹੁਤ ਜ਼ਿਆਦਾ ਆਉਂਦਾ
ਹੁਣ ਸ਼ਹਿਰ ਜਾ ਕੇ ਵਾਪਸੀ ਜਾ ਕੇ ਮਿਲਦੇ ਆ ਕੁਝ 6 ਵਜੇ ਭਾਈ ਆ ਸਾਡਾ ਵਾ ਪਿੰਡ ਵਾਲਾ ਘਰ, ਟੈਨਸ਼ਨ ਨਾ ਲਿਆ ਕਰੋ। ਇੰਜ ਦੇ ਆ ਪਿੰਡ ਵਾਲਾ ਘਰ ਆ, ਉਹ ਸ਼ਹਿਰ ਵਾਲਾ ਘਰ ਆ, ਤੇ ਇੱਕ ਬੰਦਾ ਜਿਹੜਾ ਉਹ ਫਿਰ ਸ਼ਹਿਰ ਵੀ ਤੇ ਪਿੰਡ ਵੀ ਦੋਵੇਂ ਚੀਜ਼ਾਂ ਰੱਖਣੀਆਂ ਪੈਂਦੀਆਂ। ਪਿੰਡ ਵਿੱਚ ਜਦੋਂ ਆਉਂਦੇ ਉਦੋਂ ਮੁੰਡਾ ਨਾਲ ਹੁੰਦਾ। ਤੇ ਸ਼ਹਿਰ ਜਿਹੜਾ ਨਾ ਉਹ ਸਾਡੇ ਪਿੰਡ ਦੇ ਨਾਲ ਹੀ ਆ, ਦੂਰ ਨਹੀਂਗਾ। 5 ਮਿੰਟਾਂ 'ਚ ਸ਼ਹਿਰ ਚੱਲ ਜਾਂਦੇ ਆ ਤੇ 5 ਮਿੰਟਾਂ 'ਚ ਪਿੰਡ ਆ ਜਾਂਦੇ ਆ, ਦੂਰ ਨਹੀਂਗਾ। ਤਾਈਓ ਵਾਸਤੇ ਕਦੀ ਇੱਥੇ ਕਦੀ ਅਸੀਂ ਉੱਥੇ। ਰੋਟੀ ਇੱਕ ਖਾਣ ਲੱਗੇ ਦੂਜਾ ਕੋਈ ਟਮਾਟਰ ਟਮਾਟਰ ਘੱਟ ਹੋਏ ਤੇ ਲੈ ਕੇ ਆ ਜਾਂਦਾ। ਦੂਰ ਨਹੀਂਗਾ ਸਾਡਾ ਸ਼ਹਿਰ, ਕਿਉਂਕਿ ਅਸੀਂ ਸ਼ਹਿਰ ਦੀ ਹੱਦ ਦੇ ਵਿੱਚ ਹੀ ਬੈਠੇ ਆਏ ਹਾਂ। ਹਾਂਜੀ Later. लो जी मगरब का टाइम हो गया और गर्म लोग पहुंच गए हुए हैं। ठीक है शाम हो गई है बाहर तो मोटरसाइकिल कर ली अंदर, पहले दरवाज़ा शराजा खोल लिए, बत्तियां बुत्तियां पा ली। अस्सलाम वालेकुम। इस घर दे विच रहन वाले हो ठीक है। तो वो चाबी तो मैंने फड़ाओ ना, चाबी जंदरा खोली, जंदरा खोल के मोटरसाइकिल अंदर करिए तो फिर नहाइए शाइए यार। हम जो ना वो कपड़े तो नाल लैके नहीं सी कोई नहीं गए तो मरब्बे दे विच ना वो नरमे दी भूनियां जिहियां हुंदियां ने, एक वो भूनियां दा स्वाद आया कोई ना। घर वाले अंदर जाके मैं करदा मोटरसाइकिल अंदर कर लवां एक दफा, फिर बेबे नाल गल करदे तफसील बैठ के। लो जी हुण चलिए इसी बाजार, क्योंकि राशन पानी का बंदोबस्त करिए। घरे अपने ना कोई सब्जी है ना कोई फ्रूट है, कोई चीज़ भी नहीं है। घरे घर का समान भी काफ़ी हद तक खत्म होया सी। तो हुण आके कोई अद्धा घंटा साह ले लिया, लेकिन रात हो गई है। मैनू ये डर है कि दुकानां ना बंद, क्योंकि साडा शहर छोटा, दुकानां जल्दी बंद हो जांदियां ने। हुण माँ जी कहंदे ने मैं भी पुत्तर तेरे नाल जाना, क्योंकि तू अद्धियां चीज़ां भुल्ले होना ना, भुल गया मैं तो तू हर दुकान ते मिंट बाद मैनू फोन करदा, अच्छा होर दसो ले लिया, अच्छा होर दसो ले लिया। तो मेरे को फोन ते इन्नियां मुसीबतां नहीं चले जांदियां ते मैं टुरदियां नाल ही। ते बेबे नूं दोबारा चादर शादर फड़ लईए ते चलाओ हुण। चोरी साहब आओ लगो अगे, मिंट मारो, स्पीडां फड़ो। मैं जरा ना पक्खा बंद करा, बत्ती शत्तियां बंद करी, पक्खा चला के की करना भी जो चले आप बाजार में तो पक्खा में चलता रहती। हुण चलिए बाजारों समान लैके आई तो आके फिर जरा ना पैंड कर। 1 hour later. वेलकम बैक हो गया गाइस ਤੁਹਾਡਾ ਇੱਕ ਵਾਰੀ ਫੇਰ ਤੇ ਸਾਡਾ ਇੱਕ ਵਾਰੀ ਫੇਰ। ਠੀਕ ਹੈ ਉਮੀਦ ਹੈ ਕਿ ਤੁਸੀਂ ਸਾਰੇ ਖੈਰ ਖਰੀਦਣਾ ਹੋਗੇ। ਅੱਜ ਮੈਨੂੰ ਤੁਹਾਡਾ ਨਾ ਇੱਕ ਗੱਲ ਪਤਾ ਚੱਲੀ ਹੈ, ਮੈਨੂੰ ਪਤਾ ਚੱਲਿਆ ਬਾਹਰ ਉੱਡ ਦੀ ਖਬਰ ਅਮਰੀਕਾ ਵਾਲੇ ਪਾਸੇ ਮੈਨੂੰ ਆਈ ਹੈ ਤੇ ਮੈਨੂੰ ਇਹ ਪਤਾ ਚੱਲਿਆ ਕਿ ਜੀ ਤੁਸੀਂ ਵਲੌਗ ਨੂੰ ਜਿਹੜਾ ਨਾ ਸਬਸਕ੍ਰਾਈਬ ਨਹੀਂ ਕਰਦੇ ਹੋ, ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਦੇ, ਵਲੌਗ ਨੂੰ ਲਾਈਕ ਨਹੀਂ ਕਰਦੇ, ਵਲੌਗ ਤੇ ਅੱਛਾ ਜਿਹਾ ਕਮੈਂਟ ਨਹੀਂ ਕਰਦੇ, ਪਿਆਰਾ ਜਿਹਾ ਕਮੈਂਟ ਨਹੀਂ ਕਰਦੇ ਤੇ ਤੁਸੀਂ ਜਿਹੜਾ ਨਾ ਅੱਗੇ ਸ਼ੇਅਰ ਵੀ ਨਹੀਂ ਕਰਦੇ। ਯਾਰ ਇਹ ਤੇ ਬੜੀ ਗਲਤ ਗੱਲ ਹੈ ਨਾ। ਤੁਹਾਡਾ ਭਰਾ ਤੁਹਾਡੇ ਵਾਸਤੇ ਇੰਨੀਆਂ ਮਿਹਨਤਾਂ ਕਰੇ ਹੈ, ਗਰਮੀਆਂ ਦੇ ਵਿੱਚ ਮਾਈ ਤੁਹਾਡੇ ਵਾਸਤੇ ਜਾ ਕੇ ਨਰਮੇ ਚੁਗੇ ਹੈ, ਤੇ ਤੁਹਾਨੂੰ ਪਤਾ ਮਾਈ ਦਾ ਨਰਮਾ ਕਿੰਨਾ ਹੈ। ਅੱਜ ਮੈਂ ਕਹਿੰਦਾ ਲੈ ਬੇਬੇ ਨੇ ਤਾਂ ਕੱਢ ਟੋਰਾਂ ਦਿੱਤੀਆਂ। ਬੇਬੇ ਆਪਦੇ ਮੂੰਹ ਆਪ ਦੱਸੇਗੀ। ਹਾਂਜੀ ਚੋਰੀ ਸਾਹਿਬ ਕਿੰਨਾ ਨਰਮਾ ਹੋਇਆ ਤੁਹਾਡਾ? ਮਾਸ਼ਾਅੱਲਾ ਸ਼ੁਕਰ ਹੈ ਰੱਬ ਦਾ ਬਥੇਰਾ ਹੋ ਗਿਆ। ਬੇਬੇ ਦਾ ਨਰਮਾ ਹੈ ਜੀ 17.5 ਕਿਲੋ। ਠੀਕ ਹੈ ਸਾਰੀਆਂ ਬੁੜੀਆਂ ਨੂੰ ਬੇਬੇ ਨੇ ਬਾਬਾ ਜੀ ਟਾਪ ਤੇ ਨਰਮੇ ਦੀ ਪੰਡ ਵੱਢਣੀ ਹੈ। ਤੇ ਹੁਣ ਅਸੀਂ ਜਿਹੜਾ ਨਾ ਖਾ ਲਈਏ, ਕੋਈ ਹਾਂਡੀ ਰੋਟੀ ਦਾ ਬੰਦੋਬਸਤ ਕਰ ਲਈਏ, ਕਿਉਂਕਿ ਹੁਣ ਜੀ ਲੇਟ ਹੋ ਗਿਆ ਕਾਫੀ। ਅਸੀਂ ਪਿੰਡੋਂ ਆਏ ਆ ਤੇ ਆ ਕੇ ਸਮਾਨ ਕੁਝ ਘਰ ਦਾ ਖਤਮ ਸੀ, ਸਬਜ਼ੀਆਂ ਸੁਬਜ਼ੀਆਂ ਕੋਈ ਨਹੀਂ ਸੀ, ਉਹ ਜਾ ਕੇ ਹੁਣ ਲੈ ਕੇ ਆਏ ਆ। ਤੇ ਹੁਣ ਜੀ ਬੇਬੇ ਤੇ ਗਈ ਹੈ ਥੱਕ। ਪੁੱਛਣ ਵਾਲੇ ਪੁੱਛਦੇ ਆ ਬੇਬੇ ਤੂੰ ਕੱਲੀ ਆਪ ਹੀ ਕੰਮ ਕਿਉਂ ਕਰਦੀ ਆ? ਹਾਂ ਜੇ ਕੋਈ ਰੱਬ ਨੇ ਧੀ ਦਿੱਤੀ ਹੁੰਦੀ ਤੇ ਹੁਣ ਮੈਂ ਕੰਮ ਕਰਕੇ ਮਰੱਬਿਓਂ ਆਈ ਸੀ, ਆਉਂਦਿਆਂ ਨੂੰ ਕੋਈ ਰੋਟੀ ਦਾ ਬੁਰਕੀ ਪੱਕੀ ਹੁੰਦੀ, ਟੁੱਕਰ ਬਣਿਆ ਹੁੰਦਾ ਹਾਂ ਟੁੱਕ ਪੱਕਾ ਹੁੰਦਾ ਪੂਰਾ ਤੇ ਖਾ ਲੈਂਦੀ। ਹੁਣ ਆਪ ਹੀ ਕਰਨਾ ਪੈਣਾ ਤੇ ਆਪੇ ਹੀ ਕਰਕੇ ਖਾਣਾ ਵਾ। ਹੁਣ ਅਸੀਂ ਰਲ ਮਿਲ ਕੇ ਜੀ ਕਰ ਲਈਏ ਹਾਂਡੀ ਰੋਟੀ ਦਾ ਬੰਦੋਬਸਤ। ਹਾਂਡੀ ਰੋਟੀ ਤੇ ਅਸੀਂ ਕੋਈ ਨਹੀਂ ਕਰਨੀ, ਅਸੀਂ ਡਿਸਾਈਡ ਇਹ ਕੀਤਾ ਕਿ ਅਸੀਂ ਬਣਾਉਂਦੇ ਆ ਸਲਾਦ ਸਲੂਦ, ਸੈਲਡ ਬਣਾ ਕੇ ਤੇ ਬਰਾਊਨ ਬ੍ਰੈਡ ਘਰੇ ਪਏ ਆ, ਬ੍ਰੈਡ ਦੇ ਵਿੱਚ ਸੈਲਡ ਰੱਖਦੇ ਆ। ਠੀਕ ਹੈ ਚੱਕੀਆਂ ਵੱਢ ਕੇ ਖਾਂਦੇ ਆ ਤੇ ਉੱਤੇ ਇੱਕ ਕੱਪ ਦੁੱਧ ਗਰਮ ਕਰਕੇ ਪੀਂਦੇ ਆ ਤੇ ਚੱਲ ਜੀ ਐ ਘੂਕੀਆਂ ਵਾਲੀ ਨੀਂਦ ਆਏਗੀ, ਨੀਂਦ ਬਹੁਤ ਆਈ ਜ਼ਿਆਦਾ, ਥੱਕੇ ਪਏ ਆ। ਤੇ ਇੱਥੇ ਆਪਾਂ ਜਿਹੜਾ ਨਾ ਵਲੌਗ ਨੂੰ ਜ਼ਿਆਦਾ ਲੰਮਾ ਨਹੀਂ ਕਰਨਾ। ਸਵੇਰੇ ਭਾਈ ਪਕਾਉਂਗੀ ਟੀਂਡੇ ਭਰ ਕੇ ਪਕਾਉਣੇ ਨੇ। ਗੋਸ਼ਤ ਪਕਾਉਂਗੀ। ਟੀਂਡੇ ਬੇਬੇ ਲੈ ਗਈ, ਬੜੇ ਡੂੰਘੇ ਲੱਭ ਗਏ। ਟੀਂਡੇ ਗੋਸ਼ਤ ਕੋਈ ਨਹੀਂ ਲੱਭਿਆ, ਲੇਕਿਨ ਟੀਂਡੇ ਲੱਭ ਕੇ ਗੋਸ਼ਤ ਸਵੇਰੇ ਲੱਭ ਲਾਂ। ਸਵੇਰੇ ਲੱਭ ਜੂਗਾ। ਜਾਂਦੇ ਜਾਂਦੇ ਟੀਂਡੇ ਸੀ ਤੇ ਫਾਈਨਲ ਤੇ ਟੀਂਡੇ ਮਾਸ਼ਾਅੱਲਾ ਬੜੇ ਖੂਬਸੂਰਤ ਨੇ। ਅਗਰ ਭਰ ਕੇ ਪਕਾਏ ਜਾਣ ਬੇਬੇ ਮਸਾਲਾ ਭਰ ਕੇ, ਤੇ ਮੈਂ ਕਹਿੰਦਾ ਤੰਦੂਰ ਦੀਆਂ ਮੈਂ ਰੋਟੀਆਂ ਜਿੱਥੋਂ ਮਰਜ਼ੀ ਜਾ ਕੇ। ਮੇਰੀ ਗੱਲ ਸੁਣੋ, ਆਪਾਂ ਨੂੰ ਇੰਜ ਕਰਦੇ ਸਵੇਰੇ ਟੀਂਡੇ ਪਕਾਓ ਤੁਸੀਂ, ਦੁਪਹਿਰੇ ਭਰ ਕੇ ਤੇ ਰੋਟੀਆਂ ਤੁਸੀਂ ਨਾ ਘਰੇ ਆਟਾ ਗੁੰਨ ਕੇ ਪੇੜਾ ਲਾ ਕੇ ਤੇ ਵਿੱਚ ਪੇੜੇ ਦੇ ਨਾ ਤੁਸੀਂ ਲਾ ਕੇ ਦੇਣਾ ਘਿਓ ਜਾਂ ਮੱਖਣ। ਮੈਂ ਜਾ ਕੇ ਤੰਦੂਰ ਤੋਂ ਉਹੜੀਆਂ ਰੋਟੀਆਂ ਲਵਾ ਕੇ ਲਿਆਉਂ ਪਤੀਲੇ ਨੂੰ ਤੰਦੂਰ ਬਣਾ ਲੈਣਾ ਵਾ ਤੇ ਚਲੋ ਫਿਰ ਉਹੜੀਆਂ ਰੋਟੀਆਂ ਪਕਾਈਏ। ਤੇ ਮੈਂ ਕਹਿੰਦਾ ਕਿਤੇ ਸਵਾਦ ਆ ਜਾਏਗਾ ਨਾ ਜ਼ਿੰਦਗੀ ਦਾ। ਡਾਈਟਾਂ ਡੂਟਾਂ ਤਾਂ ਹੁੰਦੀਆਂ ਰਹਿਣਗੀਆਂ, ਲੇਕਿਨ ਜ਼ਿੰਦਗੀ ਦਾ ਇੱਕ ਸਰੂਰ ਆ ਜਾਣਾ। ਮੈਂ ਕਹਿੰਦਾ ਕੀ ਕਹਿੰਦੇ ਅਸੀਂ ਆਟਾ ਡਾਈਟ ਵਾਲਾ ਹੀ ਗੁੰਨਣਾ ਵਾ ਤੇ ਸਾਲਨ ਵੀ ਡਾਈਟ ਵਾਲਾ ਹੀ ਪਕਾਉਣਾ ਵਾ। ਅਸੀਂ ਕਿਹੜਾ ਇਹਦੇ ਵਿੱਚ ਚਰਗੇ ਦਾ ਮਸਾਲਾ ਪਾ ਦੇਣਾ। ਲੋ ਜੀ ਡਨ ਕਰੋ। ਠੀਕ ਹੈ ਹੁਣ ਅਸੀਂ ਕਰ ਲਿਆ ਉਹਦੇ ਰੋਟੀ ਟੁੱਕਰ ਦਾ ਬੰਦੋਬਸਤ। ਰੋਟੀ ਟੁੱਕਰ ਕਰਕੇ ਤੇ ਫਿਰ ਜਿਹੜਾ ਨਾ ਹਿੰਮਤ ਅੱਗੇ ਹੈ ਨਹੀਂ ਵਲੌਗ ਕੰਟੀਨਿਊ ਕਰਨ ਦੀ। ਆਪਾਂ ਅੱਜ ਕਰਾਂਗੇ ਐਂਡ। ਇੱਥੇ ਜਿੰਨਾ ਲੰਮਾ ਵਲੌਗ ਬੜਾ ਹੋ ਗਿਆ। ਅਗਰ ਤੁਹਾਡੇ ਕੋਲ ਕੋਈ ਗੱਲ ਹੈਗੀ, ਤੁਹਾਡੇ ਢਿੱਡ ਦੇ ਵਿੱਚ ਕੋਈ ਗੰਢ ਭਜੀਚੀ ਹੋਈ ਆ, ਤੁਸੀਂ ਕਰਨਾ ਚਾਹੁੰਦੇ ਹੋ ਤੇ ਕਰ ਕਰਕੇ ਦੱਸ ਦਿਆ ਕਰੋ। ਮੈਂ ਸਦਕੇ ਜਾਵਾਂ, ਮੈਂ ਕੁਰਬਾਨ ਜਾਵਾਂ ਨਿੱਕੇ ਨਿੱਕੇ ਧੀਆਂ ਪੁੱਤਰਾਂ ਤੋਂ ਤੇ ਵੱਡੇ ਵੱਡੇ ਭੈਣਾਂ ਭਰਾਵਾਂ ਤੋਂ। ਕਮੈਂਟ ਕਰਕੇ ਦੱਸਣਾ ਕੀ ਆ। ਤੇ ਤੁਹਾਨੂੰ ਕੋਈ ਸਾਡੇ ਨਾਲ ਗਲਤਫਹਿਮੀ ਹੋ ਗਈ ਹੋਵੇ, ਅਸੀਂ ਸਾਡੇ ਕੋਲ ਬੁਰਾ ਬੋਲਿਆ ਗਿਆ, ਕੋਈ ਸਹੀ ਫਹਿਮੀ ਹੋ ਗਈ ਹੋਵੇ ਹੈ ਤਾਂ ਵੀ ਸੌਰੀ ਕਰਦੇ ਹਾਂ ਅਸੀਂ ਤੁਹਾਡੇ ਕੋਲੋਂ, ਸਾਡੇ ਕੋਲ ਗਲਤੀ ਹੋ ਗਈ ਹੋਵੇ ਖਾਦਾ ਸੌਰੀ ਜਾਂ ਕੋਈ ਮਸ਼ਵਰਾ ਹੋਵੇ
ਹਾਂ ਤੁਸੀਂ ਮਸ਼ਵਰਾ ਦੇ ਸਕਦੇ ਜੇ ਕਿ ਜੀ ਨੈਕਸਟ ਵਲੌਗ ਕਿਸ ਚੀਜ਼ ਤੇ ਹੋ ਸਕਦਾ, ਕਿਹੜੀ ਸਾਡੀ ਐਸੀ ਚੀਜ਼ ਹੈ ਜਿਹੜੀ ਤੁਸੀਂ ਜਾਣਨਾ ਚਾਹੁੰਦੇ, ਮਤਲਬ ਤੁਸੀਂ ਇੰਟਰਸਟਿਡ ਉਹ ਚੀਜ਼ ਨੂੰ ਜਾਣਨ ਦੇ ਵਿੱਚ, ਠੀਕ ਹੈ, ਉਸ ਬਾਰੇ ਦੇ ਵਿੱਚ ਆਪਾਂ ਜਿਹੜਾ ਨਾ ਤੁਹਾਨੂੰ ਦੱਸ ਸਕਦੇ ਹਾਂ ਡਿਟੇਲ, ਆਪਾਂ ਕੰਪਲੀਟ ਵਲੌਗ ਉਸ ਚੀਜ਼ ਤੇ ਬਣਾ ਸਕਦੇ ਹਾਂ। ਹੁਣ ਡਾਈਟ ਵਾਲਾ ਵਲੌਗ ਇਨਸ਼ਾਅੱਲਾ ਕੱਲ ਦਾ ਹੋਏਗਾ, ਤੇ ਅੱਜ ਜੀ ਇੱਥੇ ਆਪਾਂ ਕਰਦੇ ਹਾਂ ਵਲੌਗ ਨੂੰ। ਉਮੀਦ ਹੈ ਤੁਹਾਨੂੰ ਵੀਡੀਓ ਅੱਛੀ ਲੱਗੀ ਵੀਡੀਓ ਲਾਈਕ ਸ਼ੇਅਰ ਕਮੈਂਟ, ਚੈਨਲ ਨੂੰ ਕਰਨਾ ਸਬਸਕ੍ਰਾਈਬ ਨਹੀਂ ਭੁੱਲਣਾ ਸਾਰਿਆਂ ਨੇ। ਸੁਬਹ ਮਿਲਦੇ ਹਾਂ, ਬਹੁਤ ਸਾਰੀਆਂ ਦੁਆਵਾਂ ਬਹੁਤ ਸਾਰੇ ਪਿਆਰ ਦੇ ਵਿੱਚ। ਆਦੇ ਭਰਾ ਨੂੰ ਦਿਓ ਇਜਾਜ਼ਤ, ਅੱਲਾ ਦੇ ਵਾਲੇ ਜੀ, ਬਾਏ ਬਾਏ ਕਰੋਗੇ। ਅੱਲਾ ਹਾਫਿਜ਼, ਗੁੱਡ ਨਾਈਟ। ਹਾਏ ਗੁੱਡ ਨਾਈਟ ਨੇ, 8:30 ਹੋਏ ਨੇ, ਤੇ ਤੁਸੀਂ ਜਾ ਕੇ 1-2 ਵਜੇ ਸੋਣਾ। ਗੁੱਡ ਨਾਈਟ।